पसंद वे। जे तू रब दा बंदा गंदा तंदा छड़दा क्यों नहीं, जे तू रब दा बंदा गंदा तंदा छड़दा क्यों नहीं। उत्थे बूहे बंद मिलणगे ना तेरे नाल रलणगे, तू तां भर लिया अपनियां जेबां, उत्थे तां बंदे नंग मिलणगे। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਤੁਹਾਡਾ ਆਪਣਾ ਗੁਰਿਤਪਾਲ ਸਿੰਘ। ਅੱਜ ਅਸੀਂ ਪਹੁੰਚੇ ਹੋਏ ਹਾਂ ਸ਼ਹਿਰ ਬਰਨਾਲਾ ਦੇ ਵਿੱਚ ਤੇ ਜਿਵੇਂ ਕਿ ਪ੍ਰੋਗਰਾਮ ਸਨਮੁਖ ਦੇ ਰਾਹੀਂ ਅਸੀਂ ਤੁਹਾਨੂੰ ਵੱਖ-ਵੱਖ ਸ਼ਖਸੀਅਤਾਂ ਰਾਹੀਂ ਜਾਣੂ ਕਰਵਾਉਂਦੇ ਰਹਿੰਦੇ ਹਾਂ, ਤੁਹਾਡੇ ਨਾਲ ਗੱਲਬਾਤ ਕਰਵਾਉਂਦੇ ਹਾਂ। ਅੱਜ ਇੱਕ ਤੁਹਾਨੂੰ ਐਸੀ ਸ਼ਖਸੀਅਤ ਦੇ ਸਨਮੁਖ ਕਰ ਰਹੇ ਹਾਂ, ਤੁਹਾਨੂੰ ਉਹਨਾਂ ਦੇ ਗੱਲਬਾਤ ਕਰਵਾ ਰਹੇ ਉਹਨਾਂ ਨਾਲ ਜਿਨ੍ਹਾਂ ਨੇ ਪੰਜਾਬੀ ਗਾਇਕੀ ਹੀ ਨਹੀਂ ਹੋਰ ਵੀ ਕਈ ਫੀਲਡਾਂ ਦੇ ਵਿੱਚ ਆਪਣਾ ਨਾਮ ਕਮਾਇਆ, ਚਾਹੇ ਉਹ ਫੈਸ਼ਨ ਡਿਜ਼ਾਈਨਿੰਗ ਹੋਵੇ, ਚਾਹੇ ਉਹ ਪੇਂਟਿੰਗ ਹੋਵੇ। ਤੇ ਇੱਕ ਵੱਖਰੀ ਰੀਹ ਲੈ ਕੇ ਤੁਰੇ ਹੈ, ਇੱਕ ਵੱਖਰਾ ਪੈਂਡਾ ਉਹਨਾਂ ਨੇ ਸਰ ਕੀਤਾ ਆਪਣੀ ਗਾਇਕੀ ਦੇ ਵਿੱਚ। ਇੱਕ ਸ਼ੋਰ ਸ਼ਰਾਬੇ ਦੀ ਗਾਇਕੀ ਤੋਂ ਹਟ ਕੇ ਇੱਕ ਸਾਫ਼ ਸੁਥਰੀ ਗਾਇਕੀ ਗੱਲ ਕੀਤੀ ਆ ਉਹਨਾਂ ਨੇ ਰੱਬ ਦੇ ਬੰਦੇ ਦੀ। ਰੱਬ ਦੇ ਬੰਦੇ ਦੀ ਗੱਲ ਕਰਦੇ ਹੋਏ ਮੇਰੀ ਮੁਰਾਦ ਹੈ ਅਹਿਨ ਵਾਨੀ ਵਾਤਿਸ਼। ਥੈਂਕ ਯੂ ਸੋ ਮਚ। ਜੇ ਤੂੰ ਰੱਬ ਦਾ ਬੰਦਾ ਗੰਦਾ ਤੰਦਾ ਛੱਡਦਾ ਕਿਉਂ ਨਹੀਂ, रब दा बंदा गंदा तंदा छड़दा क्यों नहीं। ते बूहे बंद मिलणगे ना तेरे नाल रलणगे, तू तां भर लिया अपनियां जेबां, उत्ते तां बंदे नंग मिलणगे। रब दा बंदा गंदा तंदा छड़दा क्यों नहीं, रब दा बंदा गंदा तंदा छड़दा क्यों नहीं। ते बूहे बंद मिलणगे ना तेरे नाल रलणगे, तू तां भर लिया अपनियां जेबां, उत्ते तां बंदे नंग मिलणगे। वाह जी वाह, क्या बात है, क्या बात है। अहन जी, सब तो पहला सवाल ਤੁਹਾਨੂੰ ਇਹ ਹੈ ਕਿ ਤੁਹਾਡਾ ਜੋ ਅਸਲੀ ਨਾਮ ਹੈ ਜੋ ਤੁਹਾਨੂੰ ਤੁਹਾਡੇ ਪੇਰੈਂਟਸ ਨੇ ਦਿੱਤਾ, ਉਹਦੇ ਬਾਰੇ ਸਾਨੂੰ ਦੱਸੋ। ਮੈਂ ਅਕਸਰ ਇਹ ਗੱਲ ਤੋਂ ਕੰਨੀ ਕਰ ਜਾਂਦਾ ਜੀ, ਕਿਉਂਕਿ ਫਿਰ ਟੈਗ ਕਰਨ ਲੱਗੇ ਤੇ ਪੋਸਟਾਂ 'ਚ ਵੀ ਉੱਤੇ मेरा जो असली डॉक्यूमेंट्स नाम है परविंदर शर्मा ते वो फिर शर्मा मैं कई बार लगा रहा था, लोग उधर थोड़ा जज करना शुरू कर देंगे। मेरा पेन नेम अहन मैं रखा अपना पेन नेम अहन, तो फिर वो भी कंटिन्यू चल रहा है ना अहन बानी बात है। तो मेरा सर नेम है बानी, मेरी वाइफ का नाम। ओके, ਤੁਸੀਂ ਵਾਈਫ ਨੂੰ ਨਾਂ ਦੇ जी 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 ਕਿ ਮਤਲਬ ਪਿਆਰ ਕਹਿ ਸਕਦੇ ਆ, ਉਹਨਾਂ ਦੇ ਰੇਟਾ ਕਹਿ ਸਕਦੇ। ਪਤਾ ਨਹੀਂ ਕਿੱਦਾਂ ਮੈਂ ਜਦੋਂ ਸ਼ੁਰੂ ਕੀਤਾ ਸੀ ਨਾਲ ਲੈ ਕੇ ਜਾਣਾ, ਮੈਂ ਕਿਹਾ ਵੀ ਮੈਂ 3% ਨੂੰ ਆਪਣੀ ਜ਼ਿੰਦਗੀ 'ਚ ਜ਼ਿਆਦਾ ਤਰਜੀਹ ਦਿੱਤੀ ਹੈ, ਜਾਂ ਮੈਂ ਜਿਹਨਾਂ ਨਾਲ ਜ਼ਿਆਦਾ ਆਪਣੀ ਨੇੜਤਾ ਰੂਹਦਾਰੀ ਜੀ ਕਹਿ ਲਓ ਵੀ ਅਹਿਨ ਬਾਣੀ ਵਾਤਿਸ਼। ਕਿਆ ਬਾਤ ਹੈ। ਉਹ ਬਸ ਉਹ ਨਾਮ ਚੱਲਦਾ ਗਿਆ ਜੀ ਨਾਲ ਨਾਲ, ਫਿਰ ਉਹ ਹੁਣ ਸ਼ੌਕ ਨੇ ਮੈਂ ਅਹਿਨ। ਅਹਿਨ, ਤੁਸੀਂ ਜਿਹੜਾ ਗਾਇਕੀ ਦਾ ਸਫ਼ਰ ਸ਼ੁਰੂ ਕੀਤਾ, ਗਾਇਕੀ ਜਿਸ ਤਰ੍ਹਾਂ ਦੀ ਗਾਇਕੀ ਤੁਸੀਂ ਗਾ ਰਹੇ ਹੋ, ਕਿਉਂਕਿ ਇਹ ਸ਼ੋਰ ਸ਼ਰਾਬੇ ਤੋਂ ਹਟ ਕੇ ਹੈ ਜੀ, ਕਿਉਂਕਿ ਅੱਜ ਕੱਲ੍ਹ ਜਿਹੜੀ ਦੁਨੀਆਦਾਰੀ ਦੀ ਭੱਜ ਦੌੜ ਹੈ ਸਮੇਂ ਦੇ ਵਿੱਚ ਸ਼ੋਰ ਸ਼ਰਾਬ ਗਾਇਕੀ ਦੇ ਵਿੱਚ ਸ਼ੋਰ ਸ਼ਰਾਬਾ ਬਹੁਤ ਹੋ ਗਿਆ। ਇੱਕ ਸਕੂਨ ਵਾਲੀ ਗਾਇਕੀ ਦਾ ਰਾਹ, ਇਹ ਵੱਖਰਾ ਪੈਂਡਾ ਚੁਣਨ ਦਾ ਕੀ ਕਾਰਨ ਸੀ? ਇਹਦੇ ਪਿੱਛੇ ਕੀ ਸੋਚ ਹੈ ਤੁਹਾਡੀ? ਮੈਂ ਅਕਸਰ ਕਹਿਣਾ ਹੁੰਦਾ ਜੀ ਕਿ ਪਾਪਾ ਅਕਸਰ ਗੱਲ ਕਰਦੇ ਹੁੰਦੇ ਕਿ ਹਰ ਜਨਰੇਸ਼ਨ ਦੀ ਲੇਖਾ ਬੜੀ ਹੁੰਦੀ ਹੈ। ਤੁਸੀਂ ਸੋਸਾਇਟੀ ਨੂੰ ਡਿਲੀਵਰ ਕੀ ਕੀਤਾ, ਤੁਸੀਂ ਕੀ ਦੇ ਕੇ ਚੱਲੇ ਹੋ ਸੋਸਾਇਟੀ ਨੂੰ। ਤੇ ਇਹ ਸੋਚ ਕੇ ਮੈਨੂੰ ਜਦੋਂ ਮੈਂ ਫੈਸ਼ਨ ਡਿਜ਼ਾਈਨਿੰਗ ਆਪਣੀ ਕੁਇਟ ਕੀਤੀ ਤਾਂ ਮੈਨੂੰ ਸੀ ਵੀ ਕੁਛ ਨਾ ਕੁਛ ਇੱਦਾਂ ਦਾ ਡਿਲੀਵਰ ਕੀਤਾ ਜਾਵੇ। ਤਾਂ ਮੇਰਾ ਕਿਤਾਬਾਂ ਨਾਲ ਜ਼ਿਆਦਾ ਲਗਾਵ ਰਿਹਾ, ਕਾਫੀ ਰਿਹਾ ਲਗਾਵ। ਮੈਨੂੰ ਉਸ 'ਚ ਜਦੋਂ ਰਚਨਾਵਾਂ ਪੜ੍ਹਦਾ ਸੀ ਜਾਂ ਕਵਿਤਾਵਾਂ ਪੜ੍ਹਦਾ ਸੀ ਤਾਂ ਮੈਨੂੰ ਲੱਗਦਾ ਸੀ ਇਹਨਾਂ ਨੂੰ ਗਾ ਕੇ ਅੱਜ ਤੱਕ ਕਿਸੇ ਨੇ ਨਹੀਂ ਇੱਦਾਂ ਗੁਣਗੁਣਾਇਆ ਜਾਂ ਕਿਸੇ ਨੇ ਇਹਦਾ ਫਿਲਮਾਂਕਨ ਉੱਦਾਂ ਨਹੀਂ ਕੀਤਾ। ਤਾਂ ਕੋਸ਼ਿਸ਼ ਸੀ ਕਿ ਉਹ ਸਾਰੀ ਜਿੰਨੀ ਲਿਟਰੇਚਰ ਦੀਆਂ ਰਚਨਾਵਾਂ ਨੇ ਹਰ ਕਿਤਾਬ 'ਚੋਂ ਮਿਲ ਕੇ ਕੋਈ ਅੱਛੀ ਲਾਈਨਸ ਕੱਢ ਕੇ ਉਹਨਾਂ ਨੂੰ ਗਾਣਾ ਕੰਪੋਜ਼ ਕਰਕੇ, ਚਾਹੇ ਬਟਾਲਵੀ ਸਾਹਿਬ ਨੇ, ਚਾਹੇ ਪਾਸ਼ ਨੇ, ਚਾਹੇ ਮੈਂ ਆਪਣੇ ਜਿੱਥੋਂ ਮੈਂ ਸ਼ਹਿਰ ਤੋਂ ਬਰਨਾਲੇ ਤੋਂ, ਤਾਂ ਬਰਨਾਲੇ ਨੂੰ ਸਿਟੀ ਆਫ ਲਿਟਰੇਚਰ ਸਾਇੰਸ ਕਰਨ ਦਾ ਮੌਕਾ ਗਿਆ। ਬਿਲਕੁਲ। ਤਾਂ ਮੇਰੇ ਬਰਨਾਲੇ ਦੇ ਕਾਫੀ ਜ਼ਿਆਦਾ ਮਸ਼ਹੂਰ ਜੋ ਰਹੇ ਨੇ ਸ਼ਾਇਰ ਰਹੇ ਨੇ ਜਾਂ ਕਹਾਣੀਕਾਰ ਰਹੇ ਨੇ, ਤਾਂ ਉਹਨਾਂ ਦੀ ਕਵਿਤਾਵਾਂ ਨੂੰ ਉਹਨਾਂ ਦੇ ਮੈਂ ਚਾਹੁੰਦਾ ਕਿ ਆਪਣੇ ਗਾਣਿਆਂ 'ਚ ਮੈਂ ਢਾਲ ਲਵਾਂ। ਤੁਹਾਡੀ ਗਾਇਕੀ ਦੇ ਵਿੱਚ, ਤੁਹਾਡੀ ਗਾਇਕੀ ਦਾ ਜਿਹੜਾ ਸਭ ਤੋਂ ਵੱਡਾ ਪ੍ਰਭਾਵ ਹੈ ਜਿਹੜਾ ਗਿਟਾਰ ਲੈ ਕੇ ਗਾਉਂਦੇ, ਇਹ ਕਿਹਨਾਂ ਦਾ ਪ੍ਰਭਾਵ ਤੁਸੀਂ ਮੰਨਦੇ ਹੋ ਆਪਣੀ ਗਾਇਕੀ ਦੇ ਉੱਪਰ? ਮੈਂ ਸ਼ੁਰੂ 'ਚ ਜਦੋਂ ਮੈਨੂੰ ਯਾਦ ਹੈ ਜੀ ਮੈਂ ਗਿਟਾਰ ਪਹਿਲੀ ਵਾਰ ਫੜਿਆ ਸੀ ਤਾਂ ਜਨੂਨ ਬੈਂਡ ਨੂੰ ਮੈਂ ਬਹੁਤ ਜ਼ਿਆਦਾ ਮੈਂ ਆਪਣੇ ਅੰਦਰ ਢਾਲ ਰੱਖਿਆ, ਜੋ ਪਾਕਿਸਤਾਨ ਦੇ ਮੈਨੂੰ ਲੱਗਦਾ ਕਿ ਉਹ ਸੋਲ ਉਹਨਾਂ ਦੀ ਮੇਰੇ ਅੰਦਰ ਆ। ਮੇਰਾ ਨਾਮ ਅਹਿਨ ਹੋ ਗਿਆ ਲੇਕਿਨ ਸੋਲ ਜਨੂਨ ਬੈਂਡ ਦੀ ਮੇਰੇ ਅੰਦਰ। ਫਿਰ ਜਿਵੇਂ ਜਿਵੇਂ ਮੈਂ ਸਿੱਖਦਾ ਗਿਆ, ਮੇਰੇ 'ਚ ਛੋਟਾ ਹੁੰਦਾ ਗਿਆ, ਮੈਨੂੰ ਲੱਗਦਾ ਵੀ ਹਜੇ ਮੈਨੂੰ ਕੁਛ ਵੀ ਨਹੀਂ ਆਉਂਦਾ,
ਤੇ ਫਿਰ ਰੱਬੀ ਸ਼ੇਰ ਦਿਲ ਭਾਜੀ ਹੋ ਗਏ, ਖਾਨ ਸਾਹਿਬ ਹੋ ਗਏ, ਨੁਸਰਤ ਫਤਿਹ ਖਾਨ ਸਾਹਿਬ ਹੋ ਗਏ, ਤਾਂ ਚੰਗਾ ਜਿੰਨੇ ਵੀ ਚੰਗਾ ਗਾਉਂਦੇ ਉਹਨਾਂ ਨੂੰ ਮੈਂ ਸੁਣ ਲੈਣਾ ਜੀ। ਹੁਣ ਵੀ ਮੈਂ ਸਿੱਖਦਾ ਪਿਆ, ਜਿੱਥੇ ਵੀ ਕੁਝ ਸਿੱਖਣ ਨੂੰ ਮਿਲਦਾ ਤਾਂ ਮੈਂ ਅਡਾਪਟ ਕਰ ਲੈਣਾ ਤੇ ਮੈਂ ਆਪਣੀ ਲਾਈਫ 'ਚ ਉਹਨੂੰ ਆਪਣੀ ਮਿਊਜ਼ਿਕ ਲਾਈਨ 'ਚ ਉਹਨੂੰ adopt ਕਰ ਲੈਣਾ। ਤੁਹਾਡੀ ਜਿਹੜੀ ਝਲਕ ਹੈ, ਤੁਹਾਡੀ ਜਿਹੜੀ ਦਿੱਖ ਹੈ, ਇਹਦੇ ਤੋਂ ਤੁਹਾਡਾ ਜਿਹੜਾ ਪ੍ਰੋਫੈਸ਼ਨ ਹੈ, ਜਿਹੜਾ ਤੁਸੀਂ ਸਟੱਡੀ ਹੈ, ਜਿਹੜੀ ਤੁਹਾਡੀ ਜਿਹੜਾ ਬੈਕਗਰਾਉਂਡ ਹੈ ਜੀ, ਉਹ ਝਲਕਦਾ ਹੈਗਾ ਕਿ ਤੁਸੀਂ ਫੈਸ਼ਨ ਡਿਜ਼ਾਈਨਿੰਗ ਨਾਲ ਰਿਲੇਟਡ ਹੋ। ਤੁਸੀਂ ਆਪਣੀ ਇੱਕ ਵੱਖਰਾ ਸਰੂਪ ਹੈ ਜਿਹੜਾ ਜੀ। ਉਹ ਬਣਾ ਕੇ ਰੱਖਿਆ ਹੈ। ਇਹਦੇ ਪਿੱਛੇ ਕੋਈ ਖਾਸ ਵਜ੍ਹਾ? ਹਾਂ, ਇਹ ਗੱਲ ਤੋਂ ਮੈਂ ਮੁਨਕਰ ਨਹੀਂ ਕਰ ਸਕਦਾ ਕਿ ਮੈਂ ਫੈਸ਼ਨ ਡਿਜ਼ਾਈਨਰ ਨਹੀਂ ਹਾਂ। ਮੈਂ ਉਹ ਹਾਂ ਜੀ, ਫੈਸ਼ਨ ਡਿਜ਼ਾਈਨਿੰਗ ਕਰਕੇ ਵੀ ਥੋੜ੍ਹਾ ਜਿਹਾ ਲਾ ਲਓ, ਬਟ ਇਹ ਕੋਈ ਦਿਖਾਵਾ ਨਹੀਂ ਜਾਂ ਸ਼ੋਅ ਆਫ ਲਈ ਨਹੀਂ ਮੈਂ ਕਰਦਾ ਜਾਂ ਕੁਝ ਵੱਖਰਾ ਦਿਖਣ ਲਈ ਨਹੀਂ। ਮੈਂ ਅਕਸਰ ਕਹਿਣਾ ਹੁੰਦਾ ਕਿ ਜੇ ਮੈਨੂੰ ਕਿਸੇ ਨੇ ਕਿਹਾ ਜਾਵੇ ਤੈਨੂੰ ਮੌਕਾ ਦਿੰਦੇ ਵੀ ਤੇਰਾ ਦੂਜਾ ਨਾਮ ਰੱਖ ਦਈਏ ਬਦਲ ਕੇ, ਤਾਂ ਮੈਂ ਮਰਦਾਨਾ ਨਾਮ ਰੱਖਣਾ ਆਪਣਾ ਜ਼ਿਆਦਾ ਪਸੰਦ ਕਰਦਾ। ਵਾਹ ਜੀ, ਕਿਆ ਕਾਰਨ ਇਹ ਨਹੀਂ ਕਿ ਮੈਂ ਉਹਨਾਂ ਵਰਗਾ ਤਾਂ ਬਣ ਵੀ ਨਹੀਂ ਸਕਦਾ, ਸਾਰੀ ਉਮਰ ਕੰਮ ਵੀ ਨਹੀਂ ਮੈਂ ਬਣ ਸਕਦਾ ਉਹਨਾਂ ਵਰਗਾ, ਲੇਕਿਨ ਮੈਨੂੰ ਉਹਨਾਂ ਦੀ ਡੈਡੀਕੇਸ਼ਨ, ਸਮਰਪਣ, ਕਿਸੇ ਦੇ ਪਿੱਛੇ ਤੁਰਿਆ ਤੇ 24 ਘੰਟੇ ਸੰਗੀਤ ਦੀ ਗੱਲ ਕਰਨੀ, ਬੈਰਾਗ ਦੀ ਗੱਲ ਕਰਨੀ, ਤੇ ਮੈਂ ਥੋੜ੍ਹਾ ਜਿਹਾ ਇੰਸਪਾਇਰ ਹਾਂ ਬਾਬਾ ਮਰਦਾਨਾ ਜੀ ਤੋਂ ਜੀ। ਉਹ ਮੈਨੂੰ ਲੱਗਦਾ ਹੁੰਦਾ ਕਿ ਮੈਂ ਨਕਲ ਕਰਕੇ ਜੇ ਥੋੜ੍ਹਾ ਜਿਹਾ ਉਹਨਾਂ ਵਰਗਾ ਬਣ ਜਾ। ਕਾਰਨ ਇਹਦਾ ਇਹ ਹੈ ਜੀ ਅਸਲ ਜੀ। ਜਿਸ ਤਰ੍ਹਾਂ ਦਾ ਤੁਸੀਂ ਸ਼ਬਦਾਵਲੀ ਵਰਤਦੇ ਹੋ, ਜਿਸ ਤਰ੍ਹਾਂ ਦੇ ਸ਼ਬਦ ਤੁਸੀਂ ਵਰਤਦੇ ਹੋ, ਕਿ ਤੁਸੀਂ ਪਾਸ਼ ਦੀ ਗੱਲ ਕੀਤੀ ਹੈ, ਤੁਸੀਂ ਹੋਰ ਜਿਹੜੇ ਬਟਾਲਵੀ ਜੀ ਦੀ ਗੱਲ ਕੀਤੀ, ਜਿਹੜੇ ਵੱਡੇ ਸਾਹਿਤਕਾਰ ਨੇ ਜਿਨ੍ਹਾਂ ਨੇ ਪੰਜਾਬੀ ਸਾਹਿਤ ਨੂੰ ਬਹੁਤ ਕੁਛ ਦਿੱਤਾ, ਉਹਨਾਂ ਦੀਆਂ ਰਚਨਾਵਾਂ ਦੀ ਤੁਸੀਂ ਗੱਲ ਕੀਤੀ ਹੈ। ਇਹਨਾਂ ਤੋਂ ਇਲਾਵਾ ਤੁਸੀਂ ਹੋਰ ਕਿਹਨਾਂ ਦੀਆਂ ਰਚਨਾਵਾਂ ਨੂੰ ਗਾਉਣਾ ਪਸੰਦ ਕਰੋਗੇ ਜਾਂ ਗਾਉਣਾ ਚਾਹੁੰਦੇ ਹੋ ਆਉਣ ਵਾਲੇ ਸਮੇਂ? ਇੱਦਾਂ ਦੀ ਕਾਫੀ ਜ਼ਿਆਦਾ ਹੈ। ਰਸ਼ੀਅਨ ਲਿਟਰੇਚਰ ਬਹੁਤ ਪੜ੍ਹਿਆ ਜੀ ਮੈਂ, ਲਿਓ ਟੋਲਸਟਾਏ, ਰਸੂਲ ਹਮਜ਼ਾ, ਮੇਰਾ ਦਾਗਿਸਤਾਨ ਵਾਲੀ ਕਿਤਾਬ ਜੋ ਮੈਨੂੰ ਬਹੁਤ ਪਸੰਦੀਦਾ ਕਿਤਾਬ ਜੀ। ਫਿਰ ਐਸ ਤਰਸੇਮ ਜੀ ਹੋਏ ਨੇ, ਪ੍ਰੀਤਮ ਸਿੰਘ ਰਾਹੀ, ਮੇਰੇ ਆਪਣੇ ਸ਼ਹਿਰ ਦੀ ਮੈਂ ਗੱਲ ਕਰਾਂ, ਸੰਤਰਾਮ ਉਦਾਸੀ ਹੋਏ ਨੇ, ਵਾਹ ਜੀ ਵਾਹ, ਰਾਮ ਸਰੂਪ ਪਾਨਖੀ ਜੀ ਹੋਏ ਨੇ, ਯਾਨੀ ਕਾਫੀ ਨਾਮ ਨੇ, ਰਾਮ ਸਰੂਪ ਸ਼ਰਮਾ ਹੋਏ ਨੇ ਮੇਰੇ ਆਪਣੇ, ਮੇਰੇ ਖਾਸ ਨੇ, ਮੇਰੇ ਰਿਸ਼ਤੇਦਾਰੀ 'ਚ ਲੱਗਦੇ ਨੇ ਰਾਮ ਸਰੂਪ ਸ਼ਰਮਾ ਜੀ, ਰਾਮ ਸਰੂਪ ਰਿਖੀ। ਤਾਂ ਕਾਫੀ ਪੋਇਟ ਨੇ ਜਿਹਨਾਂ ਨੂੰ ਲੱਗਦਾ ਕਿ ਉਹਨਾਂ ਦੀਆਂ ਮੈਂ ਕਹਾਣੀਆਂ 'ਚੋਂ ਵੀ ਸ਼ਾਰਟ ਫਿਲਮ ਦੇ ਕਨਸੈਪਟ ਲੈ ਸਕਦਾ, ਉਹਨਾਂ ਦੀ ਕਹਾਣੀਆਂ 'ਚੋਂ ਮੈਂ ਗੀਤਾਂ ਦੇ ਕਨਸੈਪਟ ਲੈ ਸਕਦਾ। ਤਾਂ ਉਹ ਬਹੁਤ ਸਾਰੇ ਨਾਮ ਇੱਦਾਂ ਦੇ ਹੈ, ਜਿੱਦਾਂ ਤੋਂ ਮੈਂ ਸੰਤਰਾਮ ਉਦਾਸੀ ਹੋ ਗਏ, ਉਹਨਾਂ ਦਾ ਮੈਂ ਜਿਹੜੀਆਂ ਉਹਨਾਂ ਦੇ ਜਿਹੜੇ ਬੇਟੇ ਨੇ ਮੌਕਾ ਹੁੰਦਾ ਸੀ, ਮੇਰੇ ਖਾਲੀ ਅੱਛੇ ਦੋਸਤ ਨੇ, ਤਾਂ ਉਹ ਅਕਸਰ ਗੱਲਾਂ ਕਰਦੇ ਹਨ। ਤਾਂ ਉਹਨਾਂ ਦੇ ਕਈ ਕਾਫੀ ਗੀਤ ਨੇ ਜਿਹੜੇ ਮੈਨੂੰ ਲੱਗਦਾ ਗਿਟਾਰ 'ਤੇ ਗਾਏ, ਸਰਜੀਤ ਪਾਤਰ ਸਾਹਿਬ ਹੋ ਗਏ, ਉਹਨਾਂ ਨੇ ਮਨਰਾਜ ਅੱਛਾ ਕਰ ਰਹੇ ਨੇ। ਬਹੁਤ ਸਾਰੇ ਨਾਮ ਨੇ ਇੱਦਾਂ ਦੇ, ਅਮ੍ਰਿਤਾ ਪ੍ਰੀਤਮ ਜੀ ਹੋ ਗਏ, ਜਿਹਨੂੰ ਮੈਂ ਬਹੁਤ ਸਾਰੀ ਲੰਬੀ ਲਿਸਟ ਬਿਲਕੁਲ, ਕਿਉਂਕਿ ਪੰਜਾਬੀ ਸਾਹਿਤ ਹੈ ਹੀ ਇੰਨਾ ਅਨਮੋਲ, ਇੰਨਾ ਇਹਦੇ ਵਿੱਚ ਭਰੇ ਹੋਏ ਕੀੜੇ ਨੇ, ਜਿਨ੍ਹਾਂ ਦੀ ਗਿਣਤੀ ਕਰਨ ਲੱਗ ਜੀ ਤਾਂ ਸ਼ਾਇਦ ਸਾਡੇ ਉਂਗਲਾਂ ਦੇ ਪੋਂਟੇ ਵੀ ਖਤਮ। ਬਿਲਕੁਲ। ਸੋ ਅਗਲਾ ਜਿਹੜਾ ਸਵਾਲ ਆ ਤੁਹਾਨੂੰ, ਜਿਸ ਤਰ੍ਹਾਂ ਦੀ ਤੁਸੀਂ ਗਾਇਕੀ ਦੀ ਰੀਚ ਹੋਈ ਹੈ, ਗਾਇਕੀ ਵਾਲਾ ਜਿਸ ਤਰ੍ਹਾਂ ਤੁਸੀਂ ਜਾ ਰਹੇ ਹੋ, ਇਸ ਦੇ ਆਉਣ ਵਾਲੇ ਪ੍ਰੋਜੈਕਟ ਤੁਹਾਡੇ ਕਿਸ ਤਰ੍ਹਾਂ ਦੇ ਹੋਣਗੇ, ਕਿਸ ਤਰ੍ਹਾਂ ਦੀਆਂ ਰਚਨਾਵਾਂ ਹੋਣਗੀਆਂ? ਤੁਸੀਂ ਖੁਦ ਵੀ ਜੋ ਲਿਖਣ ਦਾ ਸ਼ੌਕ ਰੱਖਦੇ ਹੋ ਜਾਂ ਉਹ ਦੱਸੋ। ਮੈਂ ਇਹ ਸੱਚੀ ਕਹਿਣਾ ਵੀ ਮੈਂ ਅਕਸਰ ਕਹਿਣਾ ਹੁੰਦਾ ਵੀ ਚੀਜ਼ਾਂ ਦਾ ਤੇ ਚੀਜ਼ਾਂ ਕਮਰਸ਼ੀਅਲ ਨਹੀਂ ਹੋ ਸਕਦੀਆਂ, ਜਜ਼ਬਾਤਾਂ ਨੂੰ ਤੁਸੀਂ ਕਮਰਸ਼ੀਅਲ ਨਹੀਂ ਕਰ ਸਕਦੇ, ਕਿਉਂਕਿ ਭੁੱਬਾਂ ਦੀ ਆਵਾਜ਼ ਹੁੰਦੀ ਆ ਉਹਨਾਂ ਦਾ, ਪਰ ਉਹਨਾਂ ਦਾ ਕੁਝ ਤੁਸੀਂ ਇਹਨੂੰ ਨਾਮ ਨਹੀਂ ਦੇ ਸਕਦੇ ਕੁਝ। ਤਾਂ ਜਿਹੜੀ ਵੀ ਅੰਦਰੋਂ ਮੈਨੂੰ ਲੱਗਦਾ ਕਿ ਇਹਨੂੰ ਮੈਂ ਗਾਉਣਾ ਚਾਹੁੰਦਾ ਜਾਂ ਮੇਰੇ ਥਾਟਸ ਨੂੰ ਜੋ ਮੈਂ ਲਿਖ ਲੈਣਾ ਆਪਣੇ ਦਿਮਾਗ 'ਚ ਮੈਂ ਕਰ ਲੈਣਾ, ਫਿਰ ਉਹਨਾਂ ਨੂੰ ਮੈਂ ਹੌਲੀ ਹੌਲੀ ਗਿਟਾਰ 'ਤੇ ਕੰਪੋਜ਼ ਕਰ ਲੈਣਾ। ਫਿਰ ਉਹ ਕਈ ਥਾਵਾਂ ਤੋਂ ਨਕਾਰਿਆ, ਰੱਬ ਦਾ ਬੰਦਾ ਤੁਸੀਂ ਸੁਣਿਆ ਹੋਣਾ ਕਿ ਕਾਫੀ ਚੈਨਲਸ ਤੋਂ ਉਹਨੂੰ ਨਕਾਰਿਆ ਗਿਆ ਸੀ ਕਿ ਇਹ ਨਹੀਂ। ਅੱਜ ਉਹਨਾਂ ਚੱਲਣਾ ਤੁਹਾਨੂੰ ਦੁਬਾਰਾ ਕਾਲ ਆਈ, ਡਿਮਾਂਡ ਆਈ ਉਹਨਾਂ ਤੋਂ ਮੈਂ ਤੇ ਚਲੋ ਮੈਂ ਆਪਣਾ ਕਹਿੰਦਾ ਵੀ ਮੈਂ ਝੂਠ ਬੋਲਣਾ ਨਹੀਂ ਚਾਹੁੰਦਾ, ਸੱਚ ਕਹਿਣਾ ਨਹੀਂ ਚਾਹੁੰਦਾ, ਤੇ ਇਹ ਗੱਲਾਂ ਨਹੀਂ ਕਿ ਚਲੋ ਹੌਲੀ ਹੌਲੀ ਫਿਰ ਆਪਣੀ ਸਮਝ ਆ ਜਾਂਦੀ ਹੈ ਉਹਨਾਂ ਨੂੰ ਜੀ, ਫਿਰ ਲੱਗਣ ਲੱਗ ਜਾਂਦਾ ਕਿ ਯਾਰ ਚਲੋ ਇਹ ਤੁਹਾਨੂੰ ਪਤਾ ਕਮਰਸ਼ੀਅਲ ਜ਼ਿਆਦਾ ਚੱਲਦਾ ਪਿਆ। ਤੇ ਆਉਣ ਵਾਲੇ ਪ੍ਰੋਜੈਕਟਸ ਦੀ ਰੱਬ ਦਾ ਬੰਦਾ 2 ਹੁਣ ਹੈ ਜਿਹੜਾ ਮੈਂ ਕੀਤਾ ਸ਼ੂਟ ਜੀ, ਤੇ ਉਹਦੀ ਬਸ ਰਿਲੀਜ਼ ਡੇਟ ਅਨਾਉਂਸ ਕਰਨੀ ਥੋੜ੍ਹੇ ਦਿਨਾਂ 'ਚ। ਤੇ ਬਾਕੀ ਮੈਂ ਪ੍ਰੈਫਰੈਂਸ ਮੈਂ ਥੋੜ੍ਹੇ ਦਿਨ ਪਹਿਲਾਂ ਇੱਕ ਪੋਇਟਰੀ ਡਿਸਾਈਡ ਕਰਕੇ ਪਾਈ ਸੀ, ਅੰਮੀ ਕੋ ਫੋਨ ਕੀਤਾ ਗਿਆ। ਕਿਆ ਬਾਤ। ਤਾਂ ਐਕਚੁਅਲੀ ਇਹ ਮੈਂ ਇੱਕ ਭੁਲੇਖਾ ਕਲੀਅਰ ਕਰਨਾ ਚਾਹੁੰਦਾ ਕਿ ਰਾਤ ਵੀ ਮੈਂ ਇੱਕ ਪੋਸਟ ਪਾਈ ਤਾਂ ਲੋਕਾਂ ਨੇ ਉਹਦੇ ਉੱਤੇ ਮੈਂ ਉਹ ਇੰਗਲਿਸ਼ 'ਚ ਦੇਤੀ, ਉਹਦੀ ਕੈਪਸ਼ਨ ਤਾਂ ਥੱਲੇ ਇੱਕ ਰਿਕਮੈਂਡ ਕੀਤਾ ਕਿ ਬਾਈ ਜੀ ਪੰਜਾਬੀ ਲਿਖਦੇ ਤਾਂ ਜ਼ਿਆਦਾ ਚੰਗਾ ਹੁੰਦਾ ਜੀ। ਮਸਲਾ ਪੰਜਾਬੀ, ਹਿੰਦੀ, ਇੰਗਲਿਸ਼ ਉਹ ਮੈਂ ਕਿਸੇ ਬੈਰੀਅਰ ਨਹੀਂ, ਉਹ ਮੇਰੇ ਨਹੀਂ, ਬਟ ਮੈਂ ਜਿਹੜੀ ਮੈਨੂੰ ਲੱਗਦਾ ਕਿ ਈਜ਼ੀ ਗੱਲ ਕਨਵੇ ਕੀਤੀ ਜਾ ਸਕਦੀ ਹੈ, ਗੱਲ ਸਮਝਾਉਣ ਦੀ ਗੱਲ। ਹਾਂਜੀ, ਤੁਸੀਂ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਕੰਫਰਟੇਬਲ ਸਮਝਦੇ? ਮੈਂ ਉਹ ਪੋਇਟਰੀ ਦਾ ਟਾਈਟਲ ਸੀਗਾ ਹਿੰਦੀ 'ਚ ਅੰਮੀ ਕੋ ਫੋਨ ਕੀਤਾ ਗਿਆ, ਤੇ ਪੋਇਟਰੀ ਸੀ ਪੰਜਾਬੀ 'ਚ ਜੀ। ਤਾਂ ਉਹ ਮਸਲਾ ਨਹੀਂ ਮੈਨੂੰ ਲੱਗਦਾ ਵੀ ਨਹੀਂ ਹੋਣਾ ਚਾਹੀਦਾ। ਮੈਂ ਉਨਾ ਹੀ ਪਿਆਰ ਪੰਜਾਬੀ ਨੂੰ ਕਰਦਾ, ਉਨਾ ਹੀ ਪਿਆਰ ਮੈਂ ਹਿੰਦੀ ਨੂੰ ਕਰਦਾ, ਉਨਾ ਹੀ ਪਿਆਰ ਮੈਂ ਇੰਗਲਿਸ਼ ਨੂੰ। ਪਰ ਇਹ ਤੇ ਤਾਂ ਗੱਲ ਜਜ਼ਬਾਤਾਂ ਦੀ ਆ ਜਿਹੜੀ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਕਿਸ ਤਰ੍ਹਾਂ ਵਿਅਕਤ ਕਰ ਰਹੇ ਹੋ। ਉਹ ਗੱਲ ਅੰਮੀ ਕੋ ਫੋਨ ਕੀਤਾ ਪੈਨ ਇੰਡੀਆ ਉਹਦਾ ਟਾਈਟਲ ਤਾਂ ਰੱਖਿਆ ਕਿ ਉਹਨੂੰ ਦੂਸਰੇ ਲੋਕ ਵੀ ਸਮਝਣ, ਕਿਉਂਕਿ ਰੁਝੇਵੇਂ ਇੰਨੇ ਜ਼ਿਆਦਾ ਵੱਧ ਗਏ ਨੇ ਕਿ ਸਾਨੂੰ ਟਾਈਮ ਹੀ ਨਹੀਂ ਲੱਗਦਾ ਘਰ ਫੋਨ ਕਰਨ ਦਾ, ਜਾਂ ਸਾਡੇ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਨ ਦਾ। ਸਾਨੂੰ ਬਾਅਦ 'ਚ ਯਾਦ ਆਉਂਦਾ ਜਦੋਂ ਕਿਸੇ ਨੂੰ ਫੋਨ ਕਰ ਲਏਗਾ, ਸਾਨੂੰ ਆਲਾ ਬੰਦਾ ਅੱਗੇ ਪੁੱਛਦਾ ਯਾਰ ਕਿਸੇ ਕੰਮ ਨੂੰ ਹੀ ਫੋਨ ਕੀਤਾ ਹੋਣਾ ਜੀ। ਬਿਲਕੁਲ ਜੀ ਇੱਦਾਂ ਦਾ ਕੁਛ ਹੋ ਗਿਆ ਮਾਹੌਲ। ਤਾਂ ਉਹ ਟਾਈਟਲ ਤਾਂ ਰੱਖਿਆ ਸੀ ਕਿ ਉਹ ਵੀ ਲੋਕ ਸੁਣਨ ਜਿਹੜੇ ਬਾਹਰ ਇੱਥੋਂ, ਜਿਹੜੇ ਕਿ ਪੰਜਾਬੀ ਬਾਹਰ ਵੀ ਬੈਠੇ ਨੇ ਜਾਂ ਉਹ ਹਿੰਦੀ ਜਿਹਨੂੰ ਸਮਝ ਆਉਂਦੀ।
ਇਹ ਮਸਲਾ ਮੈਨੂੰ ਲੱਗਦਾ ਵੀ ਨਹੀਂ ਹੋਣਾ ਚਾਹੀਦਾ ਜਿਹੜਾ ਬੰਦਾ ਸੋਚਦਾ ਵੀ ਤੁਸੀਂ ਟਾਈਟਲ ਇੰਗਲਿਸ਼ ਚ ਰੱਖ ਲਿਆ। ਗੱਲ ਸਿਰਫ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ, ਗੱਲ ਭਾਵਨਾ ਦੀ ਹੈ। ਭਾਵਨਾ ਨੂੰ ਤੁਸੀਂ ਕਿਸ ਤਰ੍ਹਾਂ ਪੇਸ਼ ਕਰਦੇ ਜੀ, ਹੋ ਉਹਦੇ ਤੇ ਸਵਾਲ ਨਹੀਂ ਹੋਣਾ ਚਾਹੀਦਾ, ਗੱਲ ਭਾਵਨਾ ਨੂੰ ਸਮਝਣਾ ਚਾਹੀਦਾ। ਅੱਛਾ, ਅਗਲਾ ਸਵਾਲ ਤੁਹਾਡਾ ਮੈਂ ਤੁਹਾਡੇ ਨਾਲ ਜੋ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਫੋਟੋਗ੍ਰਾਫੀ ਵੀ ਬਹੁਤ ਅੱਛੀ ਕਰਦੇ ਹੋ, ਕਿਉਂਕਿ ਹੁਣ ਮੈਂ ਕਿਹੜੇ ਗੁਣ ਦੀ ਤੁਹਾਡੀ ਗੱਲ ਕਰਾਂ ਤੇ ਤੁਹਾਡੀ ਜਿਹੜੀ ਸਿਫਤ ਹੈ ਉਹਨਾਂ ਵਾਸਤੇ ਲਫ਼ਜ਼ ਥੋੜੇ ਪੈ ਜਾਂਦੇ। ਫੋਟੋਗ੍ਰਾਫਰੀ ਦਾ ਜਿਹੜਾ ਸ਼ੌਂਕ ਹੈ ਤੁਹਾਡਾ ਫੋਟੋਗ੍ਰਾਫੀ ਦਾ, ਉਹ ਕਿਸ ਹੱਦ ਤੱਕ ਲੈ ਕੇ ਗਏ ਹੋ ਤੁਸੀਂ, ਜਾਂ ਅੱਗੇ ਵੀ ਉਹਨੂੰ ਨਾਲ ਕੰਟੀਨਿਊ ਰੱਖੋਗੇ? ਉਹ ਐਦਾਂ ਕਹਿ ਲਓ ਜੀ, ਮੈਨੂੰ ਘਰ ਦੇ ਮੇਰੇ ਇਕੱਲੇ ਨਹੀਂ ਭੇਜਦੇ, ਉਹਨਾਂ ਨੂੰ ਪਤਾ ਵੀ ਜੇ ਇਕੱਲਾ ਭੇਜ ਤਾਂ ਰਾਸਤੇ ਖੜ ਕੇ ਨੇ ਫੋਟੋਗ੍ਰਾਫੀ ਕਰ ਲੈਣੀ। ਤੇ ਮੇਰੀ ਪ੍ਰੋਬਲਮ ਵੀ ਹੈ ਕਿ ਮੈਂ ਜਦੋਂ ਮੈਨੂੰ ਲੱਗਦਾ ਕੋਈ ਇੱਦਾਂ ਦਾ ਸੀਨ ਆ ਜਾਂਦਾ ਦਿਮਾਗ 'ਚ ਤਾਂ ਮੈਂ ਕਾਰ ਰੋਕ ਕੇ ਜਾਂ ਜਿੱਥੇ ਵੀ ਜਾ ਰਿਹਾ ਮੈਂ ਰੁਕ ਜਾਣਾ, ਉੱਥੇ ਮੈਂ ਫੋਟੋਗ੍ਰਾਫੀ ਕਰ ਲੈਣਾ। ਉਹ ਬਲੱਡ 'ਚ ਹੀ ਲਾ ਲਓ ਜਾਂ ਵੀ ਲਾ ਲਓ ਵੀ ਮੈਂ ਕਿਤਾਬਾਂ ਹੀ ਨੇ, ਜਾਂ ਮੈਂ ਰਸ਼ੀਅਨ ਲਿਟਰੇਚਰ ਜ਼ਿਆਦਾ ਪੜ੍ਹਿਆ, ਰਸ਼ੀਅਨ ਲਿਟਰੇਚਰ 'ਚ ਮੈਨੂੰ ਲੱਗਦਾ ਹੁੰਦਾ ਉਹ ਨਾਲ ਤੁਹਾਨੂੰ ਇੱਕ ਪਿਕਚਰ ਬਣ ਰਿਹਾ ਦਿਮਾਗ 'ਚ ਜੀ। ਤਾਂ ਉਹ ਮੈਨੂੰ ਉਦੋਂ ਤਾਂ ਲੱਗਦਾ ਸੀ ਕਿ ਜਦੋਂ ਮੈਂ ਕੋਈ ਗੱਲ ਅਟੈਚ ਹੋ ਜਾਂਦੀ ਸੀ ਨਾਲ, ਵੀ ਮੈਂ ਕਿਤਾਬ ਪੜ੍ਹਦਾ ਸੀ ਤਾਂ ਵੀ ਜਿਵੇਂ ਬੱਦਲਾਂ ਦੀ ਗੱਲ ਹੋ ਰਹੀ ਤਾਂ ਮੈਨੂੰ ਬੱਦਲ ਦਿਖਣੇ ਸ਼ੁਰੂ ਹੋ ਜਾਂਦੇ, ਫਿਰ ਬੱਦਲਾਂ ਦਾ ਧਿਆਨ ਚਲਾ ਜਾਂਦਾ ਜੀ। ਤਾਂ ਮੈਂ ਕੁਦਰਤ ਦੇ ਜ਼ਿਆਦਾ ਮੰਨਦਾ ਆਪਣੇ ਆਪ ਨੂੰ ਕਿ ਮੈਂ ਜ਼ਿਆਦਾ ਫੋਟੋਗ੍ਰਾਫੀ ਜਿੰਨੀ ਕੀਤੀ ਕੁਦਰਤ ਦੇ ਨਾਲ, ਜਿੰਨੇ ਜਿੰਨੇ ਦਰਖਤਾਂ ਦੀ ਜਾਂ ਮੈਂ ਪੰਛੀਆਂ ਦੀ ਫੋਟੋਗ੍ਰਾਫੀ ਜ਼ਿਆਦਾ। ਤੇ ਹੁਣ ਮੈਂ ਇੱਕ ਜਦੋਂ ਪੇਪਰ ਕੱਟ ਆਊਟ ਕਰਕੇ ਵੀ ਉਹਨੂੰ ਮੈਨੂੰ ਤਾਂ ਫੋਟੋਗ੍ਰਾਫੀ ਕਰਨ ਵਿੱਚ ਕੀ ਕਹਿੰਦੇ ਟੇਬਲ ਟਾਪ ਫੋਟੋਗ੍ਰਾਫੀ ਕਹਿੰਦੇ ਵੀ ਜਿਹੜੀ ਚੀਜ਼ ਨੂੰ ਵੱਡੀ ਚੀਜ਼ ਦਿਖਾਉਣਾ ਤੁਸੀਂ ਜੀ। ਤਾਂ ਉਹ ਪੇਪਰ ਕੱਟ ਆਊਟ ਕਰਕੇ ਮੈਂ ਕੁਝ ਵੀ ਕਨਸੈਪਟ ਵੀ ਜਿਵੇਂ ਕੋਈ ਦੁਸ਼ਹਿਰੇ ਤੇ ਕਰਨਾ ਤਾਂ ਸਿਗਰਟ ਦੇ ਉੱਪਰ ਰਾਵਣ ਦਾ ਮੂੰਹ ਬਣਾ ਕੇ ਕਿ ਵਾਈਟ ਆਰ ਜਸਟ 1 into 1 for century ਵੀ ਵਾਹ ਜੀ ਵਾਹ। ਇੱਕ ਹੀ ਕਿਉਂ ਗੁਨਾਹ ਜੋ ਸਦੀਆਂ ਤੱਕ ਚੱਲਦਾ ਆ ਰਿਹਾ, ਮੇਰੇ ਦਾਦਿਆਂ ਨੇ ਫੂਕਿਆ, ਪੜਦਾਦਿਆਂ ਨੇ ਫੂਕਿਆ, ਹੁਣ ਮੈਂ ਐਡਾ। ਤਾਂ ਉਹ ਸਮਝਾਉਣ ਲਈ ਮੈਨੂੰ ਕੁਝ ਨਾ ਕੁਝ ਜ਼ਰੀਆ ਚਾਹੀਦਾ ਥਾਟਸ ਨੂੰ ਬਾਹਰ ਕੱਢਣ ਲਈ। ਫਿਰ ਮੈਂ ਉਹ ਪਤਾ ਨਹੀਂ ਕਿੱਦਾਂ ਹੋ ਗਿਆ ਜਿਹੜੀ ਚੱਲਦਾ ਪਿਆ। ਇਸ ਤੋਂ ਇਲਾਵਾ ਤੁਸੀਂ ਹੋਰ ਜਿਹੜੀਆਂ ਚੀਜ਼ਾਂ ਮੈਨੂੰ ਪਤਾ ਸੀ ਤੁਹਾਡੇ ਬਾਰੇ ਜੋ ਮੈਂ ਦੱਸਿਆ, ਇਸ ਤੋਂ ਇਲਾਵਾ ਵੀ ਤੁਸੀਂ ਕੋਈ ਹੋਰ ਵੱਖਰਾ ਸ਼ੌਂਕ ਰੱਖਦੇ ਹੋ? ਮੈਂ ਅੱਜ ਇੱਕ ਕਰ ਰਿਹਾ ਡਿਸਕਲੋਜ਼ ਕਰ ਰਿਹਾ ਕਿ ਮੈਂ ਬੁੱਕ ਕੰਪਾਈਲ ਕਰ ਰਿਹਾ ਜਲਦੀ, ਉਹਦਾ ਨਾਮ ਮੈਂ ਤੁਹਾਨੂੰ ਦੱਸਾਂਗਾ। ਕਿਤਾਬ ਇੱਕ 2 ਲਾਈਨਰ 4 ਲਾਈਨਰ ਪੋਇਟਰੀ ਦਾ ਵਿੱਚ ਹੋਏਗਾ ਜੀ, ਜਿੰਨੀਆਂ ਮੈਂ ਲਿਖੀਆਂ ਨੇ। ਤੇ ਬਾਕੀ ਨਾਲ ਸ਼ਾਰਟ ਫਿਲਮਸ ਦੇ ਕਨਸੈਪਟ ਚੱਲਦੇ ਰਹਿੰਦੇ ਜੀ। ਹੁਣ ਮੈਂ ਰਾਤ ਜਿੱਥੇ ਮੈਂ ਪਰਫਾਰਮ ਕੀਤਾ ਸੀ ਤੇ ਨਜ਼ਮ ਸੁਣਾਈ ਸੀ ਪੀਰੀਅਡ ਤੇ ਜੀ, ਤਾਂ ਮੈਂ ਸੋਚਦਾ ਵੀ ਉਹਨੂੰ ਇੱਦਾਂ ਸਮਝਾਉਣਾ ਸੌਖਾ ਨਹੀਂ, ਤੇ ਹੁਣ ਮੈਂ ਫਿਲਮਾਕਣ ਕਰਕੇ ਉਹਦਾ ਜਾਂ ਵੀਡੀਓਗ੍ਰਾਫੀ ਕਰਕੇ ਨਾਲ ਈਜ਼ੀ ਹੋ ਜਾਏਗਾ। ਫਿਰ ਉਹ ਹੈ ਦਿਮਾਗ 'ਚ ਕਨਸੈਪਟ ਕਹੀ ਜਾਂਦੇ। ਬੁੱਕ ਬਾਰੇ ਤੁਸੀਂ ਗੱਲ ਕੀਤੀ, ਕਿਤਾਬ ਬਾਰੇ ਕਿਹੜੀ ਭਾਸ਼ਾ 'ਚ ਲਿਖ ਰਹੇ ਹੋ ਤੇ ਕਦੋਂ ਤੱਕ ਜਿਹੜੇ ਸਾਡੇ ਦਰਸ਼ਕ ਹੈ ਉਹ ਬੁੱਕ ਨੂੰ ਪੜ੍ਹ ਸਕਣਗੇ? ਉਹ ਕਿਤਾਬ ਇੱਦਾਂ ਜੀ ਕਿ ਉਹ ਮੈਂ ਸਾਰੀ ਕਲੈਕਟ ਕਰਨਾ, ਉਹ ਮੈਂ ਕਦੇ ਇਕੱਠਾ ਨਹੀਂ ਕੀਤਾ, ਜੋ ਦਿਮਾਗ 'ਚ ਆਉਂਦਾ ਮੈਂ ਉਹਨੂੰ ਰਾਈਟ ਡਾਊਨ ਕਰ ਲੈਣਾ ਕਿਤੇ ਵੀ, ਚਾਹੇ ਪੇਪਰ 'ਤੇ ਹੋਵੇ ਚਾਹੇ। ਤਾਂ ਹੋਪਫੁਲੀ ਮੈਨੂੰ ਲੱਗਦਾ ਕਿ 3 ਮਹੀਨੇ ਤੱਕ ਜਿਹਦਾ ਹੋ ਜਾਣਾ ਟਾਈਟਲ ਨਾਮ ਮੈਂ ਕਰ ਦੇਵਾਂਗਾ ਆਪਣੇ ਇੰਸਟਾਗ੍ਰਾਮ 'ਤੇ ਜਾਂ ਫੇਸਬੁੱਕ 'ਤੇ ਸ਼ੂਟਿੰਗ ਸਾਈਟਸ 'ਤੇ। ਉਹ 'ਚ ਇਹੀ ਪੰਜਾਬੀ ਇੰਗਲਿਸ਼ ਤਿੰਨੋਂ ਹੋਏਗਾ, ਜੋ ਹੋਏਗੀ ਉਹਦੀ ਤਿੰਨੇ ਲੈਂਗੁਏਜ 'ਚ ਹੋਏਗਾ। ਕਿਉਂਕਿ ਮੈਂ ਜਦੋਂ ਸਟੇਟਸ 'ਚ ਕੁਝ ਵੀ ਪਾਉਣਾ ਤਾਂ ਦਿਮਾਗ 'ਚ ਜੋ ਵੀ ਥਾਟ ਆਉਂਦਾ ਮੈਂ ਨਾਲ ਦੀ ਨਾਲ ਟਾਈਪ ਕਰਕੇ ਫੇਸਬੁੱਕ 'ਤੇ ਅਪਲੋਡ ਕਰ ਦੇਣਾ, ਜਦੋਂ ਮੇਰੇ ਚੇਤੇ ਰਵੇ, ਯਾਦ ਰਵੇ ਜੀ। ਉਹ ਮੈਂ ਸਾਰਾ ਹੁਣ ਇਕੱਠਾ ਕਰਦਾ ਪਿਆ ਜਿਵੇਂ ਭਾਸ਼ਾ ਦਾ ਬੈਰੀਅਰ ਜੋ ਤੁਹਾਡੇ ਸਰੋਤੇ ਹੈ ਜਿਸ ਭਾਸ਼ਾ 'ਚ ਪੜ੍ਹਨਾ ਚਾਹੋ ਪੜ੍ਹ ਸਕਦੇ ਜੀ। ਬਿਲਕੁਲ। ਤਾਂ ਉਹ ਤਿੰਨੇ ਮੈਨੂੰ ਲੱਗਦਾ ਵੀ ਉਸ 'ਚ ਹੋਣਗੇ, ਇੰਗਲਿਸ਼, ਪੰਜਾਬੀ, ਹਿੰਦੀ 'ਚ ਹੋਣਗੇ। ਤੁਹਾਡੀ ਗਾਇਕੀ ਜਿਹੜੀ ਵੱਖਰੀ ਗਾਇਕੀ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ, ਤੁਹਾਡਾ ਜਿਹੜਾ ਸਰੋਤਾ ਹੈ ਉਹ ਸੁਲਝਿਆ ਹੋਇਆ ਹੈ ਜੀ, ਕਿਉਂਕਿ ਇਸ ਤਰ੍ਹਾਂ ਦੇ ਸ਼ਬਦਾਵਲੀ ਨੂੰ ਸਮਝਣਾ ਜਾਂ ਇਸ ਤਰ੍ਹਾਂ ਦੇ ਇਹ ਉਹੋ ਜਿਹੇ ਸਰੋਤੇ ਜਿਹੜੇ ਸੁਲਝੇ ਹੋਏ ਸਰੋਤੇ ਆ ਜਿਹੜੇ ਇਹਨਾਂ ਗੱਲਾਂ ਦੀ ਸਮਝ ਰੱਖਦੇ ਆ ਜੀ। ਉਹਨਾਂ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਸਰੋਤਿਆਂ ਵਾਸਤੇ ਕਿ ਤੁਹਾਡੀ ਜਿਹੜੀ ਕਿਸ ਤਰ੍ਹਾਂ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਤੁਹਾਡੇ ਨਾਲ ਹੋਰ ਜੁੜੇ ਰਹਿਣ, ਉਹਨਾਂ ਨੂੰ ਇੱਕ ਸੁਨੇਹਾ ਜ਼ਰੂਰ? ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਦਾ ਸ਼ੁਕਰੀਆ ਕਰਾਂਗਾ ਜੀ ਕਿ ਉਹਨਾਂ ਕਰਕੇ ਅਸੀਂ ਅੱਜ ਬੈਠੇ ਹਾਂ। ਧੰਨਵਾਦ ਕਿ ਸਾਨੂੰ ਚੰਗਾ ਸੁਣਿਆ। ਅਸੀਂ ਘੱਟ ਲੋਕ ਹਾਂ ਜੋ ਵੀ ਹਾਂ, ਤਾਂ ਬਟ ਉਹ ਚੰਗਾ ਸੁਣਦੇ ਆ ਤੇ ਸਾਨੂੰ ਐਪਰੀਸ਼ੀਏਟ ਕਰਦੇ ਆ। ਜਦੋਂ ਬਹੁਤ ਸਾਰੇ ਲੋਕ ਮੈਸੇਜ ਟਾਈਮ ਕੱਢ ਕੇ ਮੈਸੇਜ ਕਰਦੇ, ਮੈਨੂੰ ਲੱਗਦਾ ਵੱਡੀ ਗੱਲ ਹੁੰਦੀ ਹੈ ਕਿ ਜਦੋਂ ਤੁਹਾਨੂੰ ਕੋਈ ਬੰਦਾ ਟਾਈਮ ਕੱਢ ਕੇ ਮੈਸੇਜ ਕਰਦਾ ਕਿ ਵੀਰੇ ਤੁਹਾਡਾ ਗਾਣਾ ਸੁਣਿਆ, ਬਹੁਤ ਚੰਗਾ ਲੱਗਿਆ ਜੀ, ਚਾਹੇ ਉਹਨੂੰ 5% ਸਮਝ ਆਇਆ ਲੇਕਿਨ ਉਹਨੇ ਐਪਰੀਸ਼ੀਏਟ ਕੀਤਾ। ਬਿਲਕੁਲ। ਅਸੀਂ ਵੀ ਜਦੋਂ ਅਸੀਂ ਜਿਹਨਾਂ ਨੂੰ ਸੋਚਣ ਬੈਠੇ ਹਾਂ, ਇੱਕ ਮੈਨੂੰ ਇੰਟਰਵਿਊ ਦੀ ਗੱਲ ਯਾਦ ਆਉਂਦੀ ਹੈ, ਅਨੁਰਾਗ ਕਸ਼ਪ ਦੀ ਇੰਟਰਵਿਊ ਸੀ, ਜੋ ਕਹਿ ਰਹੇ ਸੀ ਕਿ ਅਨੁਰਾਗ ਨੂੰ ਪੁੱਛ ਰਹੇ ਨੇ ਕਿ ਤੁਹਾਨੂੰ ਕਿਸ ਤੋਂ ਡਰ ਲੱਗਦਾ, ਕਿਸ ਡਾਇਰੈਕਟਰ ਤੋਂ ਤੁਹਾਨੂੰ ਡਰ ਲੱਗਦਾ ਜੀ, ਇਮਤਿਆਜ਼ ਤੋਂ ਲੱਗਦਾ ਜਾਂ ਤੁਹਾਨੂੰ ਸੰਜੇ ਲੀਲਾ ਬੰਸਾਲੀ ਤੋਂ? ਤਾਂ ਉਹ ਦੌੜ ਸੋਚ ਕੇ ਕਹਿੰਦੇ ਯਾਰ ਮੈਨੂੰ ਕਿਸ ਤੋਂ ਡਰ ਨਹੀਂ ਲੱਗਦਾ, ਮੈਨੂੰ ਡਰ ਉਹਨਾਂ ਦਾ ਜਿਹੜੇ ਘਰੇ ਬੈਠ ਕੇ ਤਿਆਰੀ ਕਰਦੇ ਜੀ। ਤਾਂ ਮੈਨੂੰ ਵੀ ਲੱਗਦਾ ਕਿ ਬੇਸ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ 5 ਬੰਦੇ ਸੁਣਦੇ 10 ਬੰਦੇ ਸੁਣਦੇ ਆ, ਲੇਕਿਨ ਉਹਨਾਂ 'ਚ ਜਿਵੇਂ ਮੈਂ ਕਹਿੰਦਾ ਮੇਰੇ 'ਚ ਜ਼ਰੂਰ ਬੈਠ ਦੀ ਸੋਲ ਆ, ਤਾਂ ਉਹਨਾਂ ਵਿੱਚ ਉਹਨਾਂ ਦਾ ਨਾਮ ਚੇਂਜ ਹੋ ਜਾਏਗਾ, XYZ ਕੋਈ ਵੀ ਹੋਣਾ, ਲੇਕਿਨ ਸੋਲ ਉਹਨਾਂ 'ਚ ਅਹਿਮ ਦੀ ਹੋਣੀ ਹੈ। ਉਹਨਾਂ ਨੂੰ ਲੱਗਣਾ ਵੀ ਅਸੀਂ ਵੀ ਅਹਿਮ ਨੂੰ ਗਿਟਾਰ 'ਤੇ ਨਜ਼ਮਾਂ ਗਾਈਏ, ਅਸੀਂ ਵੀ ਗਿਟਾਰ 'ਤੇ। ਤਾਂ ਇਹ ਮੈਂ ਮੰਨਦਾ ਕਿ ਉਹ ਜੋ ਬੰਦੇ ਸੁਣ ਰਹੇ ਨੇ ਜਾਂ ਚੰਗਾ ਦੇਖ ਰਹੇ ਨੇ, ਉਹ ਇੱਕ ਨਾ ਇੱਕ ਦਿਨ ਉਹਨਾਂ 'ਚ ਵੀ ਮੇਰੀ ਸੋਲ ਆ ਜਾਣੀ। ਤਾਂ ਇਹੀ ਮੇਰੇ ਲਈ ਉਹਨਾਂ ਨੂੰ ਸੁਨੇਹਾ ਕਿ ਪਲੀਜ਼ ਲੱਗੇ ਰਹੋ, ਮਿਹਨਤ ਕਰਦੇ ਰਹੋ। ਕਮਰਸ਼ੀਅਲ ਦੇ ਜਿਹੜੇ ਤੁਹਾਡੇ ਦਿਮਾਗ 'ਚ ਕਨਸੈਪਟ ਨੇ ਨਿਕਲੋ, ਕਿ ਘੱਟ ਬਜਟ ਦੀ ਵੀ ਵੀਡੀਓ ਬਣ ਸਕਦੀ ਹੈ। ਰੱਬ ਦਾ ਬੰਦਾ ਵੀਡੀਓ ਬਹੁਤ ਘੱਟ ਬਜਟ ਦੀ ਵੀਡੀਓ ਸੀ ਤੇ ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਜੀ। ਕਿ ਤੁਹਾਡਾ ਕੰਟੈਂਟ ਜਿਹੜਾ ਹੈਗਾ ਉਹ ਹਮੇਸ਼ਾ ਵੱਖਰਾ ਹੋਣਾ ਚਾਹੀਦਾ।
ਮੇਰਾ ਸੁਨੇਹਾ ਸਭ ਨੂੰ ਇਹੀ ਹੈ ਜੀ। ਆਉਣ ਵਾਲੇ ਸਮੇਂ 'ਚ ਤੁਸੀਂ ਪਾਕਿਸਤਾਨੀ ਕਲਾਕਾਰ ਨਾਲ ਜਾਂ ਜੀ। ਉੱਥੋਂ ਦੇ ਕਿਸੇ ਰਾਈਟਰ ਦੀ ਕੋਈ ਨਜ਼ਮ ਜਾਂ ਗਜ਼ਲ ਹਾਂਜੀ। ਕੋਈ ਇਸ ਤਰ੍ਹਾਂ ਦੀ ਕੋਈ ਦਰਸ਼ਕਾਂ ਨੂੰ ਦੇ ਰਹੇ ਹੋ? ਹਾਂਜੀ, ਪਾਕਿਸਤਾਨੀ ਮੇਰੇ ਕਾਫੀ ਦੋਸਤ ਨੇ ਜੀ, ਉਹ ਪਿਆਰ ਬਹੁਤ ਕਰਦੇ ਨੇ ਪਾਕਿਸਤਾਨੀ, ਤੇ ਭਰਾ ਨੇ ਉਹਨਾਂ ਦੀ 2-3 ਨਜ਼ਮਾਂ ਇੱਦਾਂ ਦੀਆਂ ਜਿਹੜੀਆਂ ਹੈਗੀਆਂ ਨੇ ਸਾਈਂ ਅਖਤਰ ਲਾਹੌਰੀ, ਉਹਨਾਂ ਦੀਆਂ ਮੈਂ ਗਿਟਾਰ 'ਤੇ ਕੰਪੋਜ਼ ਕੀਤੀਆਂ ਨੇ। ਤੇ ਹੋਰ ਕਾਫੀ ਰਾਈਟਰਸ ਨੇ ਜਿਨ੍ਹਾਂ ਦਾ ਮੈਂ ਸੋਚਦਾ ਕਿ ਕਵਰ ਕਰਕੇ ਵੀ ਆਪਣੀ ਗਿਟਾਰ 'ਤੇ ਗਾਇਆ ਜਾਵੇ, ਤੇ ਰਾਈਟਿੰਗਸ ਵੀ ਉਹਨਾਂ ਦੀ ਮੈਂ ਆਪਣੀ ਸ਼ਾਰਟ ਫਿਲਮ ਦੇ ਵਿੱਚ ਉਹਨਾਂ ਨੂੰ ਯੂਜ਼ ਕਰਦਾ। ਆਉਣ ਵਾਲੇ ਸਮੇਂ 'ਚ ਅਸੀਂ ਅਹਿਮ ਨੂੰ ਵੱਡੇ ਪਰਦੇ ਉੱਤੇ ਦੇਖਾਂਗੇ। ਫਿਲਮਾਂ ਵੱਲ ਆਉਣ ਦਾ ਤੁਹਾਡਾ ਕੀ ਵਿਚਾਰ ਜੇ, ਕੀ ਸੋਚਦੇ? ਉਹ ਮੈਂ ਪਲਾਨ ਨਹੀਂ ਜੀ ਕੋਈ ਇੱਦਾਂ ਦਾ, ਵਾਹਿਗੁਰੂ ਨੇ ਜੇ ਚਾਹਿਆ ਜੋ ਜੋ ਮਨਜ਼ੂਰ ਹੋਇਆ। ਬਟ ਅਕਸਰ ਕਹਿਣਾ ਹੁੰਦਾ ਕਿ ਮੈਂ ਉਹ ਜਿਹੜੀ ਮੇਰੀ ਲਾਈਨ 'ਤੇ ਤੁਰਿਆ ਹੋਇਆ ਉਹ ਨਹੀਂ ਮੈਂ ਚੇਂਜ ਕਰਾਂਗਾ, ਉਹ ਕਿਸੇ ਵੀ ਕੀਮਤ 'ਤੇ ਚੇਂਜ ਨਹੀਂ ਕਰਾਂਗਾ। ਮੈਂ ਵਾਅਦਾ ਕਰਦਾ ਮਹਿਰਮ ਦੇ ਰੰਗ ਵਰਗਾ ਪੱਕਾ ਜੀ ਬਿਲਕੁਲ। ਤੇ ਬਾਕੀ ਜਿੱਦਾਂ ਮਨਜ਼ੂਰ, ਜਿੱਦਾਂ ਸਰੋਤੇ ਕਹਿਣਗੇ ਜੀ ਉੱਦਾਂ ਫਿਰ ਉਹ ਮਕਬੂਲ ਕਰਨਾ ਪੈਣਾ ਸਭ। ਇੱਕ ਗੀਤ ਹੋ ਜੇ ਜਿਹੜਾ ਤੁਹਾਡੀ ਰੂਹ ਦੇ ਨੇੜੇ ਹੋਵੇ ਅੱਛਾ ਜੀ। ਤੇ ਜਿਹਨੂੰ ਮਤਲਬ ਤੁਸੀਂ ਸਭ ਤੋਂ ਵੱਧ ਤੁਸੀਂ ਪਸੰਦ ਕਰੋ। ਦੁੱਖਣ ਮੇਰੇ ਪਾੜ ਮਾਏ, ਉਹ ਕੰਗੀ ਬਾਹਾਂ ਤੇ ਦੁੱਖਣ ਮੇਰੇ ਪਾੜ ਦੀ ਮਾਏ, ਮੈਂ ਤੇ ਹੋ ਗਈਆਂ ਹਾਲੋ ਬੇਹਾਲ ਨੀ ਮਾਏ, ਉਹ ਮੈਂ ਤੇ ਹੋ ਗਈਆਂ ਹਾਲੋ ਬੇਹਾਲ ਨੀ ਮਾਏ, ਕੰਗੀ ਬਾਹਾਂ ਤੇ ਦੁੱਖਣ ਮੇਰੇ ਪਾੜ ਦੀ ਮੇਰੇ ਬਾੜ ਨੀ ਮਾਏ, ਉਹ ਆਇਆ ਚੀਰੇ ਵਾਲਾ ਜਦੋਂ ਮੈਨੂੰ ਲੈਣ ਨੀ ਮਾਏ, ਉਹ ਆਇਆ ਚੀਰੇ ਵਾਲਾ ਜਦੋਂ ਮੈਨੂੰ ਲੈਣ ਨੀ ਮਾਏ, ਸੋਹਣੇ ਲੱਗਦੇ ਨੇ ਉਹਦੇ ਨੈਣ ਨੀ ਮਾਏ, ਸੋਹਣੇ ਲੱਗਦੇ ਨੇ ਮੈਨੂੰ ਉਹਦੇ ਨੈਣ ਨੀ ਮਾਏ, ਤਰੜਾਂ ਆ ਗਈਆਂ ਬਨੇਰਿਆਂ ਤੇ, ਤਰੜਾਂ ਆ ਗਈਆਂ ਬਨੇਰਿਆਂ ਤੇ, ਮੇਰੇ ਮਾਪੇ ਮੰਨ ਜਾਣਗੇ ਡੋਰਾਂ ਸੁੱਟੀਆਂ ਨੇ ਤੇਰਿਆਂ ਤੇ, ਮੇਰੇ ਮਾਪੇ ਮੰਨ ਜਾਣਗੇ ਡੋਰਾਂ ਸੁੱਟੀਆਂ ਨੇ ਤੇਰਿਆਂ ਤੇ, ਕਾਤੋਂ ਰਹਿਣਾ ਏ ਖਫਾ ਦੱਸ ਜਾ, ਕਾਤੋਂ ਰਹਿਣਾ ਏ ਖਫਾ ਦੱਸ ਜਾ, ਮੈਂ ਮੰਜ਼ਿਲਾਂ ਤੇ ਮਿਲ ਲਾਂਗੀ ਮੈਨੂੰ ਪੈੜਾਂ ਦੇ ਨਿਸ਼ਾਨ ਦੱਸ ਜਾ, ਮੈਂ ਮੰਜ਼ਿਲਾਂ ਤੇ ਮਿਲ ਲਾਂਗੀ ਮੈਨੂੰ ਪੈੜਾਂ ਦੇ ਨਿਸ਼ਾਨ ਦੱਸ ਜਾ। ਮਜ਼ਾ ਆ ਗਿਆ ਜੀ, ਮਜ਼ਾ ਆ ਗਿਆ। ਉਹ ਇਹ ਸਾਨੂੰ ਅਹਿਮ ਬਾਨੀ ਵਾਤਿਸ਼ ਜਿਨ੍ਹਾਂ ਨੇ ਇੱਕ ਵੱਖਰਾ ਪੈਂਡਾ ਚੁਣਿਆ, ਇੱਕ ਵੱਖਰਾ ਰਾਹ ਚੁਣਿਆ ਗਾਇਕੀ ਦੇ ਖੇਤਰ ਦੇ ਵਿੱਚ, ਚਾਹੇ ਉਹ ਫੋਟੋਗ੍ਰਾਫੀ ਹੈ, ਚਾਹੇ ਉਹ ਲੇਖਣੀ ਹੈ ਇਹਨਾਂ ਦੀ। ਸੋ ਇਸੇ ਤਰ੍ਹਾਂ ਹੀ ਅਸੀਂ ਹੋਰ ਨਾਮਾਨਾਜ਼ ਸ਼ਖਸੀਅਤਾਂ ਨੂੰ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਹਾਂਗੇ। ਸੋ ਜੁੜੇ ਰਹੋ ਸਾਡੇ ਚੈਨਲ ਨਾਲ। ਸ਼ੁਕਰੀਆ।